ਪੀੜ ਕੱਖ ਵੀ ਨਾ 6-7 ਰੋਟੀਆਂ ਪਕਾਈਆਂ ਘਿਓ ਵਾਲਾ ਦੇਸੀ ਵੱਖਰਾ ਮੱਖਣ ਵੱਖਰਾ ਦਹੀਂ ਵੱਖਰਾ ਹਾਂਡੀ ਪੱਕੀ ਸਭ ਕੁਝ ਵੱਖਰਾ ਤੇ ਪੁੱਤਰ ਜਿਹੜੀਆਂ ਪਕਾਈਆਂ ਰੋਟੀਆਂ ਪੌਣੇ 'ਚ ਵਲੇਟ ਰਹੀਆਂ ਇੱਕ ਪਰਾਤ ਇੱਕ ਗਲਾਸ ਲੈ ਕੇ ਤੇ ਘਰੋਂ ਨਿਕਲੇ ਹੋਰ ਅਸੀਂ ਕੁਛ ਨਹੀਂ ਇੱਥੋਂ ਨਾਲ ਵੀ ਬਹੁਤਾ ਰਿਜ ਕੇ ਕੋਠੀਆਂ ਭਰੀਆਂ ਪੁੱਤ ਕਣਕਾਂ ਨਾਲ ਚੌਲਾਂ ਨਾਲ ਸਾਰਾ ਕੁਝ ਛੱਡ ਸਭ ਕੁਝ ਉੱਥੇ ਹੀ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕੁਮ ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਨਾਜ਼ਰੀਨ ਵੰਡ ਦੀ ਕਹਾਣੀ ਇੱਕ ਐਸੀ ਦਾਸਤਾਨ ਹੈ ਜਿਹਦੀ ਉਹਦੇ ਚਸ਼ਮਦੀਦ ਜਿਨ੍ਹਾਂ ਨੇ ਉਹਨੂੰ 2 ਲੱਖ ਹੁੰਦੇ ਵੇਖਿਆ ਜਿਨ੍ਹਾਂ ਨੇ ਉਹਨੂੰ ਵੰਡ ਹੁੰਦੇ ਵੇਖਿਆ ਉਹਨਾਂ ਦੀ ਅੱਖਾਂ 'ਚੋਂ ਕਦੀ ਵੀ ਨਹੀਂ ਜਾ ਸਕਦੇ ਅੱਜ ਲਹਿੰਦੇ ਪੰਜਾਬ ਦੇ ਵਿੱਚ ਸਾਡੇ ਨਾਲ ਇੱਕ ਅੰਮਾ ਜੀ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਨਾਲ ਵੰਡ ਦੀ ਕਹਾਣੀ ਵੰਡਾਂਗੇ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਕੀ ਹਾਲ ਚਾਲ ਨੇ ਠੀਕ ਠਾਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਾਜਰਾ ਬੀਬੀ ਅੱਛਾ ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਲਹਿਦਾ ਹੋਇਆ ਸੀ ਉਦੋਂ ਤੁਹਾਡੀ ਉਮਰ ਕਿੰਨੀ ਸੀ 14 ਸਾਲ ਦੀ 14 ਸਾਲ ਉਮਰ ਸੀ ਉਮਰ ਤੇ ਪਿੰਡ। ਅੱਛਾ ਪਿੰਡ ਸਾਡਾ ਝੰਡੇਰ ਅੱਛਾ ਮਜੀਠੇ ਦੇ ਲਾਗੇ ਹੂੰ ਮਾਸ਼ਾਅੱਲਾ ਤੇ ਪਿੱਟੇ ਵੱਡੇ ਮੈਂ ਮੰਗੀ ਸਾਂ ਅੱਛਾ ਮੇਰੇ ਫੁੱਫੀ ਨੇ ਸਾਥ ਖੜਿਆ ਸੀ ਮੇਰਾ ਹੂੰ ਤੇ ਫਿਰ ਉਹਨਾਂ ਨੇ ਐਲਾਨ ਕੀਤਾ ਹੂੰ ਵੀ ਜੇ ਤੁਹਾਨੂੰ ਜਾਨਾਂ ਦੀ ਲੋੜ ਹੈ ਨਾ ਹੂੰ ਤਾਂ ਘਰਾਂ ਨੂੰ ਛੱਡੋ ਹੂੰ ਤੇ ਤੁਸੀਂ ਆ ਜਾਓ ਇੱਥੇ ਕੈਂਪਾਂ ਦੇ ਵਿੱਚ ਹੂੰ ਜਿੱਥੇ ਕੈਂਪ ਲੱਗਦੇ ਆ। ਅੱਛਾ ਠੀਕ ਹੈ ਨਾ ਹੂੰ ਨਹਿਰ ਦੇ ਲਾਗੇ ਸੀ ਪਿੱਟੇਵਾੜਾ ਦੀ ਨਹਿਰ ਸੀ ਉੱਥੇ ਕੈਂਪ ਲੱਗਾ ਸੀ ਹੂੰ। ਪਹਿਲੋਂ ਹੂੰ ਤੇ ਜਿਸ ਵੇਲੇ ਆਪਣਾ ਚੁੱਲ੍ਹੇ ਦੇ ਉੱਤੇ ਪੁੱਤਰ ਦੇਸੀ ਘਿਓ ਵੱਖਰੇ ਅੱਛਾ ਮੱਖਣ ਵੱਖਰਾ ਅੱਛਾ ਹਾਨੀਆਂ ਕਨਾਲੀਆਂ ਜੋ ਕੁਛ ਸੀ ਪੱਕਾ ਉਹ ਵੀ ਸਭ ਕੁਝ ਵੱਖਰਾ 7-8 ਰੋਟੀਆਂ ਪਕਾਈਆਂ ਨੇ ਜਿਹੜੀਆਂ ਉਹ ਪੌਣੇ 'ਚ ਵਲੇਟ ਲਈਆਂ ਤੇ ਪਰਾਤ ਵਿੱਚ ਇੱਕ ਪਰਾਤ ਤੇ ਬੱਚਿਆ ਇੱਕ ਗਲਾਸ ਨਾਲ ਲਿਆ ਵੀ ਕਿਤੇ ਖੂਹ ਦੇ 'ਚ ਪਾਣੀ ਪੀ ਲਾਂਗੇ ਅੱਛਾ ਠੀਕ ਆ ਹੂੰ ਤੇ ਜਿਸੇ ਤੁਰੇ ਆ ਘਰੋਂ ਨਿਕਲੇ ਆ ਤੇ ਮੱਝਾਂ ਦੇ ਐਡੇ ਗਲੇਡੂ ਡਿੱਗਦੇ ਸੀ ਅੱਖਾਂ ਦੇ ਵਿੱਚ ਹੂੰ ਤੇ ਐਡੀ ਬਾਲਟੀ ਸੀ ਸਾਡੀ 5 ਕਿਲੋ ਦੀ ਹੂੰ। ਜਿਹੜੀ ਦੁੱਧ ਦੀ ਭਰੀ ਸੀ ਬੱਚਿਆ ਹੂੰ ਤੇ ਸਾਰਿਆਂ ਨੂੰ ਤੁਹਾਡੇ ਵਾਂਗਰ ਸਾਡੇ ਚਾਚੇ ਤਾਏ ਭਰਾ ਭਤੀਏ ਸਾਰਿਆਂ ਨੂੰ ਆਖਿਆ ਵੀ ਦੁੱਧ ਪੀ ਲਓ ਕੋਲਾ ਭਰ ਕੇ ਦੁੱਧ ਪੀ ਲਓ ਕਹਿਣ ਲੱਗੇ ਸਾਡਾ ਨੂੰ ਦਿਲ ਕਰਦਾ ਪਈ ਅੱਛਾ ਪੁੱਤਰ ਜੀ ਮੈਂ ਸਦਕੇ ਕੁਰਬਾਨ ਜਾਵਾਂ ਨੂਰ ਖੁਦਾ ਦਾ ਅਸਾਂ ਵਿਹੜੇ ਦੇ ਵਿੱਚ ਰੋੜਿਆ ਹੂੰ ਵਹਿਣੇ 'ਚ ਨਹੀਂ ਰੋੜਿਆ ਵਿਹੜੇ 'ਚ ਰੋੜ ਹੁੰਦਾ ਹੈ ਐਸਾ ਪੱਕਾ ਵਿਹੜਾ ਸਾਡਾ ਸਵਾਦ ਵੱਖਰੀ ਪਿੱਛੇ ਅੱਗੇ ਸੋਫਾ ਤਿੰਨ ਪਿੱਛੇ ਕਮਰੇ ਇੱਕ 'ਚ ਮੱਝਾਂ ਬੰਨ੍ਹਦੇ ਸਾਂ 2 ਸਾਡੇ ਵਸੋਂ ਵਾਲੇ ਸੀ ਅੱਛਾ ਤੇ ਮੈਂ ਜਦੋਂ ਉੱਠ ਕੇ ਮੱਝ ਦਾ ਇੱਕ ਦਾ ਫੜ ਕੇ ਰੱਸਾ ਖੋਲ ਕੇ ਤੇ ਗਲ 'ਚ ਪਾ ਦੇਣਾ ਅੱਛਾ ਉਹਨੇ ਬਾਹਰ ਨਿਕਲ ਗਏ ਤੇ ਬਾਹਰ ਵਿਹੜੇ 'ਚ ਫਿਰ ਫੁੜ ਕੇ ਤੇ ਆਖਣਾ ਇਹ ਸਾਡੀ ਧੀ ਜਿਹੜੀ ਆ ਨਾ ਬੜੀ ਨਿਕੰਮੀ ਆ ਮੈਂ ਆਖਣਾ ਹੈ ਮੈਂ ਤਾਂ ਮੱਝ ਖੋਲੀ ਸੀ ਵੀ ਇਹਨੇ ਪਿਸ਼ਾਬ ਚੂਬ ਕਰਨਾ ਤੇ ਬਾਹਰ ਕਰ ਲੈ ਪੁੱਤਰੇ ਜਿਸ ਵੇਲੇ ਨਾ ਫਿਰ ਐਲਾਨ ਕੀਤਾ ਵੀ ਜੇ ਤੁਹਾਨੂੰ ਜਾਨਾਂ ਦੀ ਲੋੜ ਹੈ ਤੇ ਘਰ ਨੂੰ ਛੱਡੋ ਹੂੰ ਹਰ ਸ਼ੈ ਮਿਲ ਜਾਏਗੀ ਤੁਹਾਨੂੰ ਤੁਹਾਡੀ ਜ਼ਿੰਦਗੀ ਚਾਹੀਦੀ ਬੰਦਿਆਂ ਦੀ ਹੂੰ ਠੀਕ ਆ ਲਵਾ ਪੁੱਤਰਾਂ ਹੀ ਘਰੋਂ ਨਿਕਲ ਗਏ ਨਾ ਤੇ ਸਿਲਵਰਾ ਹਿੰਦੂਆਂ ਦਾ ਹੂੰ ਉੱਥੇ ਸੀ ਪਹਿਲਾਂ ਦਿਹਾੜੀ ਡੰਗ ਉੱਥੇ ਲੋਕਾਂ ਨੂੰ ਰੱਖਿਆ ਮੁੜ ਕੇ ਉੱਥੋਂ ਆਖਣਗੇ ਵੀ ਉਹ ਕੈਂਪ ਅੱਗੇ ਲੱਗਾ ਵਾ ਨਹਿਰ ਤੋਂ ਪਰਲੇ ਬੰਨੇ ਉੱਥੇ ਚੱਲ ਜਾਓ ਕੈਂਪਾਂ ਤੱਕ ਕੌਣ ਲੈ ਕੇ ਗਿਆ ਸੀ ਡੋਗਰਾ ਮਿਲਟਰੀ ਕੈਂਪਾਂ ਤੱਕ ਕੌਣ ਲੈ ਕੇ ਗਿਆ ਸੀ ਤੁਹਾਨੂੰ ਕੈਂਪਾਂ 'ਚ ਅਸੀਂ ਸਾਰੇ ਘਰ ਦੇ ਜੀ ਤੋੜ ਕੇ ਸਾਰਾ ਪਿੰਡ ਤੇ ਨਿਕਲ ਗਿਆ ਸੀ ਅੱਛਾ ਅੱਛਾ ਹੂੰ ਤੇ ਨਾਲ ਆ ਕੇ ਇੱਕ ਦੂਜੇ ਦੇ ਨਾਲ ਵੀ ਇੱਧਰ ਨੂੰ ਚੱਲਿਆ ਇਹਦੇ ਨਾਲ ਹੀ ਚੱਲੀ ਗਈ ਹੂੰ ਇੱਕ ਮੇਰਾ ਸਾਡਾ ਭਰਾ ਸੀ ਮੇਰਾ 13 ਕੁ ਸਾਲਾਂ ਦਾ ਹੂੰ ਮੇਰੇ ਤੋਂ ਛੋਟਾ ਹੂੰ ਮਾਮਾ ਜੀ ਕੋ ਦਾ ਨਾਮ ਹੈ ਮਰਫੀਕ ਹੂੰ ਲਓ ਮਾਂ ਮੇਰੀ ਦੇ ਗੋਡੇ ਤੇ ਫੋੜਾ ਸੀ ਹੂੰ। ਤੇ ਤੁਰਿਆ ਨਹੀਂ ਜਾਂਦਾ ਹੁੰਦਾ ਤੇ ਮੈਂ ਨਾਲ ਸਾਂ ਤੇ ਅਸੀਂ 2 ਵਾਰਾਂ ਬੁੜੀਆਂ ਅੱਧ ਚੋਂ ਹੋ ਕੇ ਤੇ ਸਾਨੂੰ ਸਿੱਖ ਆਉਂਦੇ ਨੇ ਆਉਂਦੇ ਆ ਬੇਟਾ ਤੂੰ ਤੇ ਸਾਡੀ ਪੋਤਰੀ ਆ ਇਹ ਸਾਡੀ ਨੂੰਹ ਆ ਹੱਥੀ ਵਿਆਹ ਕੇ ਆਂਦੀ ਆ ਮੇਰੀ ਅੰਮੀ ਨੇ ਕਿਹਾ ਉਹਨਾਂ ਤੇ ਬੱਚਾ ਦੱਸੋ ਤੁਸੀਂ ਲੱਭਣ ਕੀ ਆਉਂਦੇ ਹੋ ਅਸਾਂ ਆਖਿਆ ਵੀ ਸਾਡਾ ਭਰਾ ਨਹੀਂ ਲੱਭਦਾ ਤੇ ਅਸੀਂ ਉਹਨੂੰ ਲੱਭਣ ਉਹਨੇ 2 ਵਾਰਾਂ ਮੁੜੀਆਂ ਸੀ ਉਹਨਾਂ ਆਖਿਆ ਸਾਡੀ ਗੱਲ ਸੁਣੋ ਤੁਹਾਡਾ ਚਾਚਾ ਸ਼ਫੀ ਹੈ ਨਾ
ਉਹਦੇ ਨਾਲ ਗਿਆ ਜੇ ਤੁਹਾਡਾ ਮੁੰਡਾ ਤੇ ਕਾਲੀ ਉਹਨੇ ਜਾਲੀ ਦੀ ਕਮੀਜ਼ ਪਾਈ ਆ, ਸਿਰ ਤੇ ਟੋਪੀ ਹੈ ਤੇ ਚਿੱਟੀ ਸਲਵਾਰ ਹੈ। ਅਸਾਂ ਆਖਿਆ ਅੱਛਾ ਸਾਨੂੰ ਦੱਸ ਕੇ ਤਾਂ ਨਹੀਂ ਨਾ ਗਿਆ, ਅਸੀਂ ਤਾਂ ਲੱਭਦੇ ਫਿਰਨੇ। ਲੈ ਪੁੱਤਰ ਜਾ ਕੇ ਫਿਰ ਕੈਂਪ 'ਚ ਵੇਖਿਆ ਤਾਂ ਉੱਥੇ ਚਾਚੇ ਲਾਗੇ ਬੈਠਾ। ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜਾ ਤੁਹਾਡਾ ਪਿੰਡ ਸੀ ਪਿੰਡ ਉਹ ਕਿਹੋ ਜਿਹਾ ਸੀ? ਉੱਥੇ ਸਿੱਖਾਂ ਦੇ ਕਿੰਨੇ ਘਰ ਸੀ, ਮੁਸਲਮਾਨਾਂ ਦੇ ਕਿੰਨੇ ਘਰ ਸੀ? ਮੇਰੀ ਗੱਲ ਸੁਣ, ਸਿੱਖਾਂ ਦੇ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਆਹ ਗਲੀਆਂ ਵੱਸਦੀਆਂ ਨਾ, ਇਸ ਆਮੋ ਸਾਹਮਣੇ ਘਰ ਸਿੱਖਾਂ ਦੇ ਤੇ ਮੁਸਲਮਾਨਾਂ ਦੇ, ਰਾਈਆਂ ਦੇ। ਫਿਰ ਜਿਹੜੀ ਵੀ ਜਾਤ ਸੀ ਸਾਰੇ ਰਲ ਕੇ ਹੀ ਦੁਨੀਆ ਵੱਸਦੀ ਸੀ। ਮਾਂ ਸਦਕੇ ਵਿਆਹਾਂ ਤੇ ਉਹਨਾਂ ਸੱਦਣਾ, ਅਸਾਂ ਵੀ ਵਿਆਹਾਂ ਤੇ ਉਹਨਾਂ ਨੂੰ ਸੱਦਣਾ। ਅੱਛਾ, ਗਾਉਣ ਬੋਲਣ ਸਭ ਕੁਝ, ਰੋਟੀ ਰਾਟੀ ਵੀ, ਨਿਕਾਹ ਹੋਣਾ ਤਾਂ ਛੁਆਰੇ ਪੈਣੇ ਤਾਂ ਵੀ ਸੱਦਣਾ ਉਹਨਾਂ ਨੂੰ। ਇਹ ਰਿਵਾਜ ਸੀ ਉਦੋਂ। ਤੇ ਅਸਾਂ ਜਾਣਾ ਖੇਡਣ, ਕੁੜੀਆਂ ਨੇ ਛੋਟੀਆਂ ਛੋਟੀਆਂ ਜਿਹੜੀਆਂ ਹੋਣੀਆਂ ਸਾਡਾ ਤਾਈ ਚਾਚੀ ਦਾਦੋ ਅੰਮਾ, ਇਹ ਤੁਹਾਡੇ ਬੱਚੇ ਹੀ ਬੱਚੇ ਤੁਰੇ ਫਿਰਦੇ, ਨਿੱਕੇ ਨਿੱਕੇ ਕੁੜੀਆਂ ਤੇ ਮੁੰਡੇ ਵਿੱਚ, ਤੁਹਾਡੇ ਬੰਦੇ ਕਿੱਥੇ ਨੇ, ਇਹਨਾਂ ਦੇ ਜੰਮਣ ਵਾਲੇ ਕਿੱਥੇ? ਉਹਨਾਂ ਕਹਿਣਾ ਬੇਟਾ ਮੈਂ ਸਦਕੇ ਕੁਰਬਾਨ ਜਾਵਾਂ, ਸਾਡੀਏ ਪੋਤਰੀਏ ਉਹ ਸਾਊਦੀਆ ਗਏ ਨੇ। ਉਹ ਸਾਊਦੀਆ ਸਾਡੇ ਢਿੱਡ 'ਚ ਵੜ ਗਿਆ, ਸਾਡੇ ਸਾਰੇ ਸਾਊਦੀਏ ਜਾਣ ਡਏ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ 13-14 ਸਾਲ ਤੁਹਾਡੀ ਉਮਰ ਸੀ ਉਦੋਂ? ਉਹਦਾ 14 ਸਾਲ। ਤੇ ਉਹ ਸਿੱਖਾਂ ਦੀਆਂ ਕੋਈ ਸਹੇਲੀਆਂ ਜਾਂ ਹਿੰਦੂਆਂ ਦੀਆਂ ਕੋਈ ਸਹੇਲੀਆਂ ਦੇ ਨਾਂ ਨੂੰ ਯਾਦ ਆ? ਨਾ ਨੂੰ ਨਹੀਂ ਆਉਂਦੇ ਜਾਂਦੇ। ਅੱਛਾ, ਵੈਸੇ ਸਹੇਲੀਆਂ ਹੈਗੀਆਂ ਸੀ? ਹਾਂ ਸਹੇਲੀਆਂ ਗਾਣ ਗਾਣ ਤੇ ਜ਼ਿਆਦਾ ਆਉਣ ਜਾਣ। ਅਸਾਂ ਗਾਉਣ ਜਾਣਾ ਨਾ ਰਾਤ ਨੂੰ, ਉਹਨਾਂ ਬੁੜੀਆਂ ਨੇ ਅੱਛਾ ਹੰਗਲਾਉਣਾ ਤੇ ਅਸਾਂ ਆਖਣਾ ਮਾਂ ਜੀ, ਖਾਲਾ ਦਾਦੀ ਅੰਮਾ ਇਹ ਬੀਬੀ ਪ੍ਰਾਹੁਣੀ ਆਈ ਹੈ ਤੁਹਾਡੀ ਤੇ ਇਹਨੂੰ ਕੀ ਗੱਲ, ਇਹ ਹੰਗਲਾਉਂਦੀ ਕਿਉਂ? ਆਂਦੀ ਬੇਟਾ ਸਾਊਦੀ ਅਰਬੋਂ ਇਹ ਜਹਾਜ਼ ਦਾ ਸਫ਼ਰ ਕੀਤਾ ਹੈ, ਜਹਾਜ਼ ਦੇ ਸਫ਼ਰ ਦਾ ਕਰਕੇ ਇਹਨੂੰ ਥਕੇਵਾਂ ਹੈ, ਇਹ ਤਾਂ ਕਰਕੇ ਹੰਗਲਾਉਂਦੀ ਹੈ। ਆਖਣਾ ਚੈਨ ਜਾਈ ਦੇ ਤਾਂ ਲੰਮੀ ਪਾ ਦੇ, ਇਸ ਤਰ੍ਹਾਂ ਕਹਿ ਦੇ। ਅੱਛਾ, ਮੈਨੂੰ ਤੁਸੀਂ ਅਮਾ ਇਹ ਦੱਸੋ ਕਿ ਉੱਥੇ ਤੁਹਾਡੇ ਕਿਹੜੇ ਕਿਹੜੇ ਜੀ ਸੀ ਤੇ ਜਦੋਂ ਤੁਸੀਂ ਉੱਥੋਂ ਨਿਕਲੇ ਆ ਹਿੰਦੁਸਤਾਨੋਂ ਪਾਕਿਸਤਾਨ ਵੱਲ ਨੂੰ, ਤੇ ਕਿਹੜੀਆਂ ਕਿਹੜੀਆਂ ਸ਼ੈਵਾਂ ਛੱਡ ਕੇ ਆਏ, ਕਿੰਨੇ ਡੰਗਰ ਛੱਡ ਕੇ ਆਏ, ਕਿਹੜੀ ਕਿਹੜੀ ਚੀਜ਼ ਛੱਡ ਕੇ? ਅਸੀਂ ਆਪੋ ਆਪਣਾ ਟੱਬਰ ਲੋਕੀ ਲੈ ਕੇ ਨਿਕਲੇ ਦਾ। ਅੱਛਾ, ਇਕੱਲੇ ਇਕੱਲੇ ਨਹੀਂ ਨਿਕਲੇ। ਅੱਛਾ, ਇੱਕ ਘਰ ਦੇ ਜਿੰਨੇ ਜੀ ਨੇ ਸਾਰੇ ਲੈ ਕੇ ਨਿਕਲੇ, ਕਿਸੇ ਨੂੰ ਨਹੀਂ ਘਰ ਛੱਡਿਆ। ਮਾਲ ਉਹ ਸਾਂ ਬੱਜਾ ਜਿੱਥੇ ਬੱਜਾ ਕਿੱਲਿਆਂ ਨਾਲ ਜਾ ਦੁੱਧ ਵਿਹੜੇ 'ਚ ਡੋਲ ਦਿੱਤਾ। ਕਿਹੜੀਆਂ ਕਿਹੜੀਆਂ ਸ਼ੈਵਾਂ ਨਾਲ ਲਈਆਂ ਖਾਣ ਪੀਣ ਵਾਲੀਆਂ? ਖਾਣ ਪੀਣ ਕੱਖ ਵੀ ਨਾ, 6-7 ਰੋਟੀਆਂ ਪਕਾਈਆਂ, ਘਿਓ ਵਾਲਾ ਦੇਸੀ ਵੱਖਰਾ, ਮੱਖਣ ਵੱਖਰਾ, ਦਹੀਂ ਵੱਖਰਾ, ਹਾਂਡੀ ਪੱਕੀ ਸਭ ਕੁਝ ਵੱਖਰਾ। ਤੇ ਪੁੱਤਰ ਜਿਹੜੀਆਂ ਪਕਾਈਆਂ ਰੋਟੀਆਂ ਪਾਉਣੇ 'ਚ ਵਲੇਟ ਰਹੀਆਂ, ਇੱਕ ਪਰਾਤ ਇੱਕ ਗਲਾਸ ਲੈ ਕੇ ਤੇ ਘਰੋਂ ਨਿਕਲੇ। ਹੋਰ ਅਸੀਂ ਕੁਛ ਨਹੀਂ, ਇੱਥੋਂ ਨਾਲ ਵੀ ਬਹੁਤਾ ਰਿਜ ਕੋਠੀਆਂ ਭਰੀਆਂ ਪੁੱਤ ਕਣਕਾਂ ਨਾਲ, ਚੌਲਾਂ ਨਾਲ, ਸਾਰਾ ਕੁਝ ਛੱਡ ਸਭ ਕੁਝ ਉੱਥੇ ਹੀ। ਇੱਕ ਸਰਾਣਾ ਵੀ ਨਹੀਂ ਚੁੱਕਿਆ ਮਾਂ ਸਦਕੇ, ਉੱਥੇ ਕੀ ਚੁੱਕਣਾ ਸੀ। ਐਲਾਨ ਹੋਣ ਤੋਂ ਕਿੰਨੇ ਦਿਨ ਬਾਅਦ ਨਿਕਲੇ ਹੋ? ਐਲਾਨ ਰੋਜ਼ ਹੀ ਹੁੰਦਾ ਸੀ। ਹਾਂ 5-7-10 ਦਿਨ ਐਲਾਨ ਹੁੰਦਾ ਰਿਹਾ, ਜੇ ਤੁਹਾਨੂੰ ਜਾਨਾਂ ਦੀ ਲੋੜ ਹੈ ਤਾਂ ਨਿਕਲੋ ਘਰਾਂ ਤੋਂ, ਅਸੀਂ ਤੁਹਾਡੇ ਵਾਰੀ ਆ, ਅਸੀਂ ਤੁਹਾਨੂੰ ਸਾਂਭਾਂਗੇ, ਕੈਂਪ 'ਚ ਆਓ, ਫਲਾਣੇ 'ਚ ਆਓ, ਇੱਥੇ ਆਓ, ਉੱਥੇ ਆਓ। ਅੱਛਾ, ਫਿਰ ਲੋਕਾਂ ਨੂੰ ਨਿਕਲਣਾ ਪਿਆ ਕਰੋ। 7 ਜ਼ਿਲ੍ਹੇ ਖੋਏ ਉਹਨਾਂ ਕੰਜਰਾਂ ਵੱਡੀ ਚਾੜ ਕੇ ਹਿੰਦੂਆਂ ਦੇ ਗੱਲ। ਫਿਰ ਪੋਤਾ ਸੀ ਉੱਥੋਂ ਜਿਉਂ ਤੁਰੇ ਗੱਖੜੋਂ ਪਿੰਡੋਂ ਤੇ ਮੀਆਂ ਮੀਰ ਦੀ ਛਾਉਣੀ। ਅੱਛਾ, ਮੀਆਂ ਮੀਰ ਦੀ ਛਾਉਣੀ ਗਏ। ਫਿਰ ਰੱਬ ਤੇਰਾ ਭਲਾ ਕਰੇ ਨਾ, ਪਹਿਲੋਂ ਅਸੀਂ ਲਾਗੇ ਬਣਿਆ ਸੀ ਕੈਂਪ, ਉੱਥੇ ਹੀ ਗਏ। ਸਿਲਵਰਾ ਦੇ ਲਾਗੇ ਹਿੰਦੂਆਂ ਦਾ ਪਿੰਡ ਸ਼ਹਿਰ ਸੀ ਨਾ। ਅੱਛਾ, ਉੱਥੇ ਸਿਲਵਰਾ ਦੇ ਲਾਗੇ ਕੈਂਪ ਬਣਿਆ ਸੀ, ਉੱਥੇ ਦੁਨੀਆ ਜਾਂਦੀ ਸੀ। ਉੱਥੇ ਮੇਰੇ ਵਿਆਹ ਲਈ 2.5 ਮਣ ਪੱਕੇ ਦੀ ਬੋਰੀ ਸੀ ਚੌਲਾਂ ਦੀ। ਮੇਰੇ ਭਰਾ ਨੇ ਸਾਖ ਨੇ ਚੁੱਕ ਕੇ ਉਹ ਕੈਂਪ 'ਚ ਖੜੀ ਵੀ ਕਿਹੜਾ ਪਕਾ ਕੇ ਤੇ ਖਾ ਲਾਂਗੇ ਨਾ। ਆਹ ਕਰਕੇ ਹਿੰਦੂਆਂ ਨੇ ਰੋਟੀ ਲੈ ਕੇ ਆਉਣੀ ਪੁੱਤਰ, ਨਾਲ ਨਾਨ ਹੋਣੇ, ਨਾਲ ਦਾਲ ਮਾਵਾਂ ਦੀ ਦਾਲ ਪੱਕੀ ਹੋਣੀ, ਤੇ ਉਹ ਨਾ ਵੰਡ ਕੇ ਜਾਣੀ। ਤੇ ਉਹਨਾਂ ਨੇ ਇਹ ਐਲਾਨ ਕੀਤਾ ਮੀਰ ਦੀ ਛਾਉਣੀ ਵਾਲਿਆਂ ਨੇ, ਕੈਂਪ ਵਾਲਿਆਂ ਨੇ, ਕਿ ਨਹਿਰ 'ਚੋਂ ਨਹੀਂ ਪਾਣੀ ਪੀਣਾ, ਕਿਸੇ ਖੂਹ 'ਚੋਂ ਨਹੀਂ ਪਾਣੀ ਪੀਣਾ, ਆਉਂਦਿਆਂ ਨੂੰ ਇਸ ਤਰ੍ਹਾਂ ਹੀ ਤੁਰੇ ਆਓ, ਇੱਥੇ ਆਣ ਕੇ ਜਿਸ ਤਰ੍ਹਾਂ ਮਰਜ਼ੀ ਪੀਓ। ਉਹਨਾਂ ਨੇ ਮੋਹਰਾ ਪਾਇਆ ਵਿੱਚ ਹਿੰਦੂਆਂ ਨੇ। ਇਹ ਕੁਛ ਹੋਇਆ ਸੀ ਸਾਡੇ ਨਾਲ ਮੇਰੇ ਬੱਚਿਆ।
ਅੱਛਾ, ਕੈਂਪ ਤੋਂ ਜਦੋਂ ਇੱਧਰ ਪਾਕਿਸਤਾਨ ਵੱਲ ਨੂੰ ਆਏ ਹੋ ਹੂੰ ਉਦੋਂ ਗੱਡੀਆਂ ਤੇ ਟ੍ਰੇਨ ਤੇ ਪੈਦਲ ਕਿੰਜ ਆਏ ਹੋ? ਹਾਂ ਉਥੋਂ ਪਤਾ ਹੀ ਗੱਡੀਆਂ ਦਾ ਪਤਾ ਕੀਤਾ ਨਾ, ਫਿਰ ਰੇਲ ਦਾ ਵੀ ਪਤਾ ਕੀਤਾ ਕਿਹੜੇ ਵੇਲੇ ਚੱਲਦੀ ਆ, ਡਰਾਈਵਰ ਕਿਹੜਾ ਹੁੰਦਾ ਵਿੱਚ, ਹਿੰਦੂਆਂ ਨਾ ਹੋਵੇ ਦੂਸਰਾ ਹੋਵੇ। ਲੈ ਜਿਹੜੀ ਚੀਜ਼ ਦਾ ਰਾਤ ਲੈਣਾ ਤਾਂ ਵੀ ਅਸਾਂ ਕੱਟੀ ਆ। ਅੱਛਾ, ਰਾਤ ਬਹਿ ਕੇ ਵੀ ਗੱਡੀ 'ਚ ਲੰਘੇਗੀ ਪਤਾ ਕਰਾਂਗੇ ਤੇ ਫਿਰ ਵਿੱਚ ਵੜਾਂਗੇ। ਵੇਖੋ ਸਾਡੇ ਹੌਸਲੇ, ਬੱਚਿਆਂ ਨੂੰ ਨਾਲ ਲੀੜਿਆਂ 'ਚ ਵਲੇਟਿਆ ਜਿਹੜੇ ਨਾਲ ਸੀ। ਲਓ ਜੀ ਉੱਥੋਂ ਫਿਰ ਅਸੀਂ ਉਹਨਾਂ ਨੇ ਆਖਣਾ ਨਹੀਂ ਮੁਸਲਮਾਨ ਨਹੀਂ ਹੈ, ਮਿਲਟਰੀ ਦੂਸਰੀ ਨਹੀਂ, ਕੋਈ ਵਿੱਚ ਡਰਾਈਵਰ ਦੂਸਰਾ ਨਹੀਂ ਹੈਗਾ। ਫਿਰ ਉਹਨੇ ਜਾ ਕੇ ਲਾਉਣਾ ਜਿੱਥੇ, ਉੱਥੋਂ ਫਿਰ ਉਤਰ ਕੇ ਤੇ ਆਪਣੇ ਸ਼ਹਿਰ ਵੱਲ ਹੋਣਾ। ਜੇ ਲਾਹੌਰ ਵੱਲ ਗਏ, ਸ਼ੇਖੂਪੁਰ ਵੱਲ ਗਏ ਆ, ਉਹਦੇ ਪਰ ਸਾਰੀਆਂ ਲਾਸ਼ਾਂ ਨਾਲ ਵਿਹੜੇ ਭਰੇ, ਕੋਈ ਨਾ ਕਮਰਾ ਖਾਲੀ। ਉਹ ਵੇਖ ਕੇ ਫਿਰ ਗਾਂਹ ਤੁਰ ਪਏ। ਲਾਹੌਰ ਗਏ ਤਾਂ ਲਾਹੌਰ ਵੀ ਕੋਈ ਵਿਹੜਾ ਘਰ ਨਹੀਂ, ਕਮਰਾ ਕੋਈ ਕਮਰਾ ਨਹੀਂ ਲੱਭਾ ਲਾਸ਼ਾਂ ਤੋਂ ਬਗੈਰ। ਸੋਨੇ ਦੀਆਂ ਤਾਰਾਂ ਜੁੱਤੀਆਂ ਨੂੰ ਲੱਗੀਆਂ ਤੇ ਕਈ ਕੋਈ ਲੱਗਾ, ਜਵਾਨਾਂ ਨੇ ਧੌਣਾ ਕੱਟੀਆਂ, ਆ ਵਿਚਾਰੇ ਮੰਦੇ ਪਏ, ਕੋਈ ਕਮਰਾ ਨਾ ਖਾਲੀ। ਉੱਥੋਂ ਤੁਰੇ ਤੇ ਪੁੱਤ ਗੱਖੜ ਗਏ। ਅੱਛਾ, ਸੁਣਿਆ ਗੱਖੜ? ਗੱਖੜ, ਠੀਕ ਹੈ। ਗੱਖੜ ਗਏ, ਵਿੱਚ ਸਕੂਲ ਹੈ, ਵਿੱਚ ਹਾਊਸ ਮਸਜਿਦ ਆ, ਬੱਚੇ ਹੀ ਪੜ੍ਹਦੇ ਨੇ। ਤੇ ਜੋ ਹਿੰਦੂਆਂ ਦਾ ਮਾਲ ਸੀ, ਛੱਪੜ ਏਡਾ ਵੱਡਾ ਲਾਗੇ ਸਾਰਾ ਵਿੱਚ ਆਣ ਕੇ ਤੇ ਮਾਲ ਉੱਥੇ ਵਿੱਚ ਨਹਾਉਣਾ ਪਿਆ। ਜਿਹੜਾ ਮਰਜ਼ੀ 2 ਲੈ ਜਾਏ, ਜਿਹੜਾ ਮਰਜ਼ੀ 3 ਲੈ ਜਾਏ, ਕੱਢ ਕੇ ਮਾਲ ਕਿਸੇ ਨਹੀਂ ਪੁੱਛਣਾ ਵੀ ਹਿੰਦੂਆਂ ਦਾ ਸੀ, ਅਵਾਰਾ ਸੀ। ਉਹ ਆਣ ਕੇ ਛੱਪੜ ਜਾਂਦੇ ਬੰਦੇ। ਲੈ ਪਤਾ ਸ਼ਹਿਰ ਵੇਖਿਆ, ਸਾਡੇ ਪਸੰਦ ਨਾ ਆਇਆ। ਉੱਥੋਂ ਫਿਰ ਮੋੜੀ ਗੱਡੀ ਤੇ ਅਸੀਂ ਆਏ ਪੁੱਤਰ 50 ਚੱਕ 'ਚ। ਅੱਛਾ, ਠੀਕ ਹੈ। 50 ਚੱਕ 'ਚ ਉੱਥੇ ਆਏ ਜਿਸ ਵੇਲੇ, ਉੱਥੇ ਆਏ ਤੇ ਉੱਥੇ ਮੌਲਵੀਆਂ ਨੇ 2 4 10 ਦਿਨ ਹੋਏ ਬੈਠਿਆਂ ਨੂੰ, ਤੇ ਮੌਲਵੀਆਂ ਨੇ ਐਲਾਨ ਕੀਤਾ ਭਈ ਭਾਈ ਸਾਹਿਬ ਤੁਸੀਂ ਸਾਡੇ ਭਰਾ ਹੋ, ਪੁੱਤਰ ਵੀ ਧੀਆਂ ਵੀ ਨੇ, ਤੇ ਜਿੱਥੇ ਬੱਚੀਆਂ ਦੀਆਂ ਹਾਵਾਂ ਕੀਤੀਆਂ ਨੇ ਨਾ, ਤੇ ਇਹਨਾਂ ਦੇ ਤੁਸੀਂ ਨਿਕਾਹ ਪੜ੍ਹੋ, ਪੜ੍ਹ ਕੇ ਤੇ ਇਹਨਾਂ ਨੂੰ ਉਹਨਾਂ ਦੇ ਨਾਲ ਤੋਰੋ, ਜਿੱਥੇ ਜਾਣਗੇ ਨਾਲ ਲੈ ਜਾਣਗੇ, ਪੁੱਤ ਤੁਹਾਡਾ ਭਲਾ ਹੋ ਜਾਏਗਾ। ਤੇ ਕੁੜੀਆਂ ਨੇ ਜਿਉਂ ਮੇਰਿਆ ਵੀਰਾ ਵੇ ਰੋਣ ਸ਼ੁਰੂ ਕੀਤਾ। ਪਿੰਡ ਸਾਰੇ ਦੀਆਂ, ਸਾਰਾ ਪਿੰਡ ਸਾਰਾ ਆਏ, ਸਾਡੇ ਇਹੋ ਜਿਹੇ ਵਿਆਹ ਹੋਣੇ ਸੀ, ਆਏ ਸਾਡੇ ਨਾਲ ਇਸ ਤਰ੍ਹਾਂ ਹੋਣੀ ਸੀ। ਇਹ ਪਾਕਿਸਤਾਨ ਕਾਹਨੂੰ ਬਣ ਗਿਆ? ਸਾਡੇ ਲਈ ਪਾਕਿਸਤਾਨ ਬਣਿਆ। ਧੱਕੇ ਦੇ ਕੇ ਸਾਨੂੰ ਮਾਪੇ ਕੱਢਣਗੇ ਘਰੋਂ। ਨਹੀਂ ਪੁੱਤ, ਤਿੰਨੇ ਗੱਲ ਦੇ ਕੱਪੜੇ ਧੀਆਂ ਦੇ ਉੱਤੇ ਤੇ ਚਾਦਰਾਂ ਨਿਕਾਹ ਕਰਕੇ ਤੇ ਜਿਸ ਵੇਲੇ ਤੋਰ ਦਿੱਤਾ ਨਾ, ਆਪਾਂ ਆਪਣੇ ਘਰੀਂ ਚਲੇ ਗਏ। ਬੱਚੀਆਂ ਨੂੰ ਲੋਕੀ ਆਣ ਕੇ ਚੁੱਪ ਕਰਾਉਣ, ਨਹੀਂ ਚੁੱਪ ਕਰਨੀ ਧੀਏ, ਚੁੱਪ ਕਰਨੀ ਨਹੀਂ, ਇਹ ਸਭ ਦੁਨੀਆ ਦੇ ਨਾਲ ਆ, ਤੇਰੇ ਨਾਲ ਲੋਕਾਰ ਆ। ਲੈ ਆ ਗੱਲ ਕਰਕੇ ਰਾਤ ਲੰਘੀ, ਦਿਨੇ ਨਿਕਾਹ ਕੀਤਾ, ਬੱਚੀਆਂ ਨੂੰ ਆਪਾਂ ਆਪਣੇ ਜਿੱਥੇ ਮੰਗੇ ਉਹਨਾਂ ਦੇ ਘਰੀਂ ਘਲਾਤਾ। ਤੇ ਫਿਰ ਉੱਥੋਂ ਦੂਸਰਾ ਦਿਨ ਹੋਇਆ ਤੇ ਫਿਰ ਅਸੀਂ ਸਿਆਲਕੋਟ ਨੂੰ ਆਏ। ਅੱਛਾ, ਤੁਰੇ ਨਾ ਸਿਆਲਕੋਟ ਨੂੰ, ਤੇ ਮੈਂ ਕੌਣ ਹੈ ਇੱਥੇ ਬੈਠਾ? ਮੇਰਾ ਮੁੰਡਾ। ਅੱਛਾ, ਹਾਂ ਬੱਚੇ ਹੈਗੇ ਨੇ ਸਾਰੇ। ਆ ਮੇਰਾ ਪੋਤਰਾ ਨਾ, ਜਿਸ ਮੈਨੂੰ ਲੈ ਕੇ, ਮੇਰੀ ਮਾਈ ਹੀ, ਸੱਸ ਮੇਰੀ ਤੇ ਮੇਰਾ ਬੰਦਾ ਹੀ ਸੀ, ਹੋਰ ਕੋਈ ਨਹੀਂ ਸੀ ਜੀ ਉਹਨਾਂ ਦੇ ਨਾਲ। ਉਹ ਵੱਖਰੇ ਤੁਰੇ ਫਿਰਦੇ। ਜਿਸ ਵੇਲੇ ਨਾ ਲੈ ਕੇ ਤਾਂ ਮੈਨੂੰ ਬਾਹਰ, ਤੇ ਪੁੱਤਰ ਜਦੋਂ ਮੈਨੂੰ ਉਧਰ ਨਿਕਾਹ ਕਰਕੇ ਘੱਲਿਆ ਨਾ, ਥੱਲੇ ਖੋਰੀ ਵਿਛਾਈ ਗੰਨਿਆਂ ਦੀ, ਉੱਤੇ ਪੁੱਤ ਕੱਪੜਾ ਪਾ ਕੇ ਉਹਦੇ ਉੱਤੇ ਸਾਨੂੰ ਪਾ ਦਿੱਤਾ। ਅੱਛਾ, ਰਾਤ ਕੱਢੀ ਤੇ ਜਿਸੇ ਦਿਨ ਚੜ੍ਹਿਆ ਤੇ ਆਖਾਂਗੇ ਹੁਣ ਸਿਆਲਕੋਟ ਜਾਣਾ। ਕਿਉਂ? ਉੱਥੇ ਜੀ ਸੀ ਨਾ ਪਹਿਲਾਂ ਸਾਡੇ ਆਪਣੇ, ਉੱਥੇ ਸਿਆਲਕੋਟ ਜਾਣਾ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਕਹਿੰਦੇ ਕਿ ਜਿਹੜੇ ਸਿੱਖ ਤੇ ਹਿੰਦੂ ਤੁਹਾਡੇ ਉੱਥੇ ਪਿੰਡ 'ਚ ਰਹਿੰਦੇ ਸੀ, ਉਹ ਤੁਹਾਨੂੰ ਵਿਆਹਾਂ ਸ਼ਾਦੀਆਂ ਤੇ ਸੱਦਦੇ ਸੀ। ਹਾਂਜੀ। ਕਿੱਦਾਂ ਦੀਆਂ ਵਿਆਹਾਂ ਸ਼ਾਦੀਆਂ 'ਚ ਕੀ ਹੁੰਦਾ ਸੀ? ਬਹੁਤ ਕੁਛ ਕਰਦੇ ਸੀ। ਉਹ ਵੀ ਕੀ ਕਰਦੇ ਸੀ? ਕਰਦੇ ਸੀ ਗੋਸ਼ਤ ਰੋਟੀ, ਚੌਲ ਮਿੱਠੇ, ਜਰਦਾ, ਹਰ ਸ਼ੈ, ਖੀਰਾ ਤਾਕਰ। ਹੈਂ, ਉਹ ਕੀ ਜਿਹੜਾ ਬਾਜ਼ਾਰੀ ਵੇਖਦਾ ਹੁੰਦਾ ਚਿਕਨ ਮਸਾਲਾ, ਮਿੱਠਾ ਜਿਹਾ ਕੋਈ, ਖੀਰ। ਆਹੋ, ਨਹੀਂ ਖੀਰ, ਕਸਟਰਡ। ਹਾਂ, ਕਸਟਰਡ ਦੀ ਗੱਲ ਕਰ। ਆਹੋ। ਅੱਛਾ, ਲਿਆ ਕੇ ਉਹਨਾਂ ਨੇ ਸਾਰੇ, ਫਿਰ ਜਿੰਨੇ ਜੀ ਸੱਦੇ ਹੋਣੇ ਸਾਰਿਆਂ ਰੋਟੀ ਪਾ ਕੇ, ਕੱਪੜਾ ਵਿਛਾ ਕੇ, ਲੈਨ ਬੰਨ੍ਹ ਕੇ ਅੱਗੇ ਰੋਟੀ ਰੱਖਣੀ। ਠੀਕ ਹੈ, ਜ਼ਮੀਨ ਤੇ ਬਹਿ ਕੇ। ਹਾਂ। ਕੋਈ ਬੋਲੀਆਂ ਛੋਲੀਆਂ ਵਿਆਹ ਤੇ ਕਿਹੜੀਆਂ ਹੁੰਦੀਆਂ? ਬੋਲੀਆਂ ਬੜੀਆਂ ਬੋਲੀਆਂ ਭੁੱਲ ਗਈਆਂ ਹੁਣ। ਠੀਕ ਹੈ। ਤੇ ਕੋਈ ਸਕੂਲ ਵਗੈਰਾ ਜਾਂ ਉੱਥੇ ਮਦਰਸੇ 'ਚ ਜਾਂ ਕਿਸੇ ਸਕੂਲ 'ਚ ਜਾਂਦੇ ਸੀ ਤੁਸੀਂ ਪੜ੍ਹਨ?
ਤੁਸੀਂ ਸਕੂਲ ਵਗੈਰਾ 'ਚ ਪੜਨ ਜਾਂਦੇ ਸੀ ਮਦਰਸੇ 'ਚ ਸਕੂਲ? ਮੈਂ ਨਹੀਂ ਸਕੂਲ ਪੜ੍ਹੀ, ਮੈਂ ਕੁਰਾਨ ਪਾਕ ਨਮਾਜ਼ ਪੜ੍ਹੀ ਹੈ ਬਸ। ਉੱਥੇ ਉਹ ਸਕੂਲ ਨਹੀਂ ਪੜਿਆ ਉੱਥੇ? ਜਾਂਦੇ ਸੀ ਉੱਥੇ ਲੋਕੀ। ਸਕੂਲ ਹੈਗਾ ਸੀ ਪਿੰਡ? ਮੇਰੀ ਮਾਂ ਨੇ ਨਹੀਂ, ਮੇਰੇ ਪਿਓ ਨੇ ਨਹੀਂ ਆਖਿਆ ਨਹੀਂ ਆ ਨਹੀਂ ਸਕੂਲੇ ਪਾਉਣਾ ਕੁੜੀ ਨੂੰ। ਅੱਛਾ। ਹਾਂ, ਲੋਕਾਂ ਦੀਆਂ ਪੜ੍ਹੀਆਂ ਬੱਚੀਆਂ, ਹੂੰ ਮੈਂ ਨਹੀਂ ਪੜ੍ਹੀ। ਹੂੰ ਮੈਂ ਕੁਰਾਨ ਪਾਕ ਪੜ੍ਹਿਆ, ਹੂੰ 5 ਨਮਾਜ਼ਾਂ ਪੜ੍ਹੀ ਦੀਆਂ। ਅੱਛਾ। ਅੱਛਾ ਪੁੱਤਰ, ਅੱਲਾ ਦੀਆਂ ਬੜੀਆਂ ਰਹਿਮਤਾਂ। ਲਓ ਜੀ, ਜਿਸ ਵੇਲੇ ਫਿਰ ਸਿਆਲਕੋਟ ਆ ਗਏ? ਸਿਆਲਕੋਟ ਆ ਗਏ। ਹਾਂ। ਉੱਥੇ ਰਿਸ਼ਤੇਦਾਰੀ ਸੀ ਆਪਣੀ, ਹੂੰ ਮੇਰੀ ਨਨਾਣ ਉੱਥੇ ਰਹਿੰਦੀਆਂ ਸੀ। ਮੇਰਾ ਆਪਣਾ ਬਾਬੇ ਦਾ ਨਾਮ ਭੁੱਲ ਕੇ ਬਾਬਾ ਬੈਠਕ ਵਾਲਾ ਬਾਬਾ ਉਹਨੂੰ ਆਉਂਦੇ ਹੁੰਦੇ ਸੀ। 5-4 ਭਰਾ ਸੀ, ਉਹਨਾਂ ਦੀ ਔਲਾਦ ਵੀ ਸੀ ਅੱਗੋਂ। ਉਹਨਾਂ ਦੇ ਘਰ ਕੋਈ ਗਲੀ ਮੁਹੱਲੇ 'ਚ ਕੋਈ ਗੱਲ ਹੋਣੀ ਨਾ, ਆਖਣਾ ਇੱਕ ਤਾਂ ਸੱਦੋ ਪਿੱਟੇ ਵੱਡੀਆਂ ਨੂੰ ਤੇ ਦੂਜਾ ਸੱਦੋ ਢੰਡੇਰੀਆਂ ਨੂੰ, ਮੇਰੇ ਪੇਕਿਆਂ ਨੂੰ ਤੇ ਮੇਰੇ ਸਹੁਰਿਆਂ ਦੇ। ਆਖਣਾ ਉਹ ਆਉਣਗੇ ਤੇ ਗੱਲ ਨਿਬੜਨੀ, ਐਵੇਂ ਨਹੀਂ ਨਿਬੜਨੀ ਗੱਲ। ਇਹ ਉਹਦਾ ਦੇ ਤਰੀਕੇ ਸੀ। ਅੱਛਾ ਨਾ ਪੁੱਤ, ਫਿਰ ਜਾਣਾ ਭੈਣਾਂ ਭਰਾਵਾਂ ਨੇ ਆਖਣਾ ਭਾਈ ਨਹੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰਨੀ ਹੈ ਗੱਲ। ਅਗਲੇ ਨੇ ਮੰਨ ਜਾਣਾ, ਆਖਣਾ ਠੀਕ ਹੈ ਭਾਈ, ਜੋ ਤੂੰ ਆਖਿਆ ਸਾਨੂੰ ਮਨਜ਼ੂਰ ਹੈ। ਲੈ ਪੁੱਤਰ ਵੇ, ਫਿਰ ਪਾਕਿਸਤਾਨ ਦੇ ਵਿੱਚ ਜਿਸ ਵੇਲੇ ਅਸੀਂ ਤੁਰਨ ਲੱਗੇ ਤਾਂ ਮੇਰਾ ਬੰਦਾ ਆਉਂਦਾ ਹੈ, ਮੇਰਾ ਪਿਓ ਆਉਂਦਾ ਜਾ ਕੇ ਬੂਹੇ 'ਚ ਨਿਕਲ ਕੇ ਖਲੋਤੇ ਨਾ, ਮਾਈ ਮੇਰੀ ਤੇ ਮੇਰਾ ਬੰਦਾ ਆਉਂਦਾ ਉੱਠ ਕੁੜੀ ਜਾ ਵਜਿਆ ਪੁੱਤਰਾ ਤੈਨੂੰ ਇਸ ਤਰ੍ਹਾਂ ਆਖਿਆ? ਤੇ ਉਹਨੇ ਆਖਿਆ ਮਾਮਾ ਜੀ ਮੈਂ ਭੁੱਲ ਗਿਆ ਤੇ ਮੈਂ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਕੀਤੀ, ਤੁਹਾਂ ਇਕੱਲਾਈ ਹੈ ਮੇਰੇ ਨਾਲ ਨਿਕਾਹ ਕਰਕੇ ਤੇ ਮੈਂ ਲੈ ਕੇ ਚੱਲਿਆ। ਹੁਣ ਇਹਨੂੰ ਮੈਂ ਮਾਂ ਨੂੰ ਲੈ ਜਾ ਤੇ ਇਹਨੂੰ ਇੱਥੇ ਛੱਡ ਜਾ। ਅੱਛਾ ਪੁੱਤਰ ਜੀ ਕੋਈ ਨਹੀਂ, ਮੇਰੀ ਗਲਤੀ ਹੋ ਗਈ ਹੈ, ਮੈਂ ਤੈਨੂੰ ਕਹਿ ਬੈਠਾ। ਲੈ ਕਦੀ ਵੀ ਨਹੀਂ ਸੀ ਪੁੱਤ, ਕਦੀ ਮੋੜ ਹੀ ਨਹੀਂ ਮੋੜਿਆ। ਲੁਧਿਆਣੇ ਦੇ ਵਿੱਚ ਜੀ ਆਪਣੇ ਸੀ, ਰਿਸ਼ਤੇਦਾਰੀ ਸੀ ਤੇ ਉੱਥੇ ਰਹਿ ਫਿਰ ਕਿੰਨਾ ਚਿਰ। ਅੱਛਾ, ਜਿਹੜੇ ਸਿੱਖ ਤੇ ਹਿੰਦੂ ਹੈਗੇ ਜਿਹੜੇ ਉੱਧਰ ਹੈਗੇ ਨਾ, ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ। ਉਹ ਕਹਿੰਦੇ ਕਿ ਜਦੋਂ ਅਸੀਂ ਪਾਕਿਸਤਾਨ ਤੇ ਹਿੰਦੁਸਤਾਨ ਲਹਿਦਾ ਹੋਇਆ ਨਾ, ਤੇ ਅਸੀਂ ਤੇ ਬਹੁਤ ਕੁਝ ਛੱਡ ਕੇ ਆਏ ਉੱਥੇ। ਅਸੀਂ ਜਿਹੜੀਆਂ ਹੈਗੇ ਹੀਰੇ ਜਵਾਹਰਾਤ ਜੇ ਉਹ ਦੇਗਾਂ ਸ਼ੇਗਾਂ ਅਸੀਂ ਕਿਤੇ ਛੱਡ ਕੇ ਆਏ। ਅਸੀਂ ਆਪ ਛੱਡ ਕੇ ਆਏ ਹਾਂ। ਅੱਛਾ। ਤੁਸੀਂ ਉਹਨਾਂ ਕੀ ਛੱਡਣਾ, ਉਹਨਾਂ ਨੇ ਤਾਂ ਵੇਖੀ ਸੁਣੀ ਰਹੀ। ਮੇਰੇ ਸਹੁਰਿਆਂ ਦੀਆਂ 4 ਦੇਗਾਂ ਪੁੱਤਰ ਅੱਛਾ ਆ ਨੀਆਂ ਦੇ ਥੱਲੇ ਠੀਕ ਹੈ ਦੱਬੀਆਂ। ਸਾਡਾ ਵੱਡਾ ਵਿਸਾਖੀ ਪਹਿਲਵਾਨ ਸੀ ਜਿਹੜਾ ਸਹੁਰਿਆਂ ਦਾ ਵੱਡਾ। ਅੱਛਾ, ਉਹ ਭਲਵਾਨੀ ਕਰਨ ਜਾਂਦਾ ਸੀ ਤੇ ਉੱਥੋਂ ਉਹਨੂੰ ਬੜਾ ਕੁਛ ਮਿਲਦਾ ਸੀ, ਸੋਨਾ ਚਾਂਦੀ ਹਰ ਸ਼ੈ। ਅੱਛਾ ਅੱਛਾ, ਤੇ ਉਹ ਫਿਰ ਨਾ ਸਾਂਭਿਆ ਜਾਣਾ। ਪਤਾ ਤੇਰੇ ਮੇਰੇ ਹੁਣ ਇਸ ਉੱਧਰੋਂ ਇਹਦੀ ਉੱਠ ਕੇ ਆਖੇ ਮੈਂ ਵੀ ਆਖਾਂ ਕੁੜੀਏ ਆਟਾ ਕੌਲਾ ਮਿਲਦੇ ਆਟੇ ਦਾ, ਬਾਲਟੀ ਮਿਲਦੇ ਆਟੇ ਦੀ, ਤੇ ਮੈਂ ਤੁਹਾਨੂੰ ਇੰਨਾ ਮਿਲ ਕੇ ਦੇ ਜੂ। ਇਸ ਤਰ੍ਹਾਂ ਉਦੋਂ ਪੈਸੇ ਵੰਡ ਕੇ ਲੋਕੀ ਲੈਂਦੇ ਸੀ ਹਜ਼ਾਰੇ ਦੁਨੀਆ ਕੋਲੋਂ, ਇੱਕ ਦੂਜੇ ਕੋਲੋਂ ਨੱਪ ਕੇ। ਗਲਾਸ ਆ, ਗੌਲ ਆ, ਜਾਂ ਕੋਈ ਬਾਲਟੀ ਆ, ਉਸ ਨੱਪ ਕੇ ਮਿਲਣਾ ਨਹੀਂ, ਨੱਪ ਕੇ ਮੁੜ ਕੇ ਉਹਨਾਂ ਨੇ ਘਰ ਦੇ ਨੇ ਆਖੇ ਲੈ ਭੈਣੇ ਆਖੀ ਨਾ ਭੋਲਾ। ਇਹ ਰਿਵਾਜ ਸੀ ਪੁੱਤਰ। ਮੇਲੇ ਛੇਲੇ ਲੱਗਦੇ ਸੀ ਪਿੰਡ 'ਚ? ਹੈਂ? ਕੋਈ ਮੇਲੇ ਮੂਲੇ ਲੱਗਦੇ ਸੀ? ਮੇਲੇ ਲੱਗਦੇ ਸੀ ਲਾਗੇ ਬੰਨੇ ਕੇ। ਕਿਸੇ ਮੇਲੇ ਦਾ ਨਾਮ ਯਾਦ ਆ? ਕਿਹੜਾ ਕਿਦਾਂ ਕਿਹਦਾ ਮੇਲਾ ਲੱਗਦਾ ਸੀ? ਕੋਈ ਨਾਮ ਨੂੰ ਯਾਦ? ਮੈਨੂੰ ਨਹੀਂ ਯਾਦ। ਅੱਛਾ, ਉਂਝ ਪਤਾ ਹੈਗਾ ਸੀ? ਹਾਂ ਲੱਗਦੇ ਸੀ ਪਤਾ। ਜਾਂਦੇ ਸੀ? ਨਹੀਂ ਮੈਂ ਨਹੀਂ ਕਰੀ ਗਈ। ਅੱਛਾ, ਮੁੰਡੇ ਜਾਂਦੇ ਹੁੰਦੇ ਨੇ, ਕੁੜੀਆਂ ਦਾ ਰਿਵਾਜ ਨਹੀਂ ਸੀ ਹੁੰਦਾ ਜਾਂਦਾ। ਅੱਛਾ ਪੁੱਤਰ ਅਸੀਂ ਨਾਗੀ ਚੱਲੇ ਤੇ ਨਹਿਰੇ ਸਾਨੂੰ ਪਾ ਲਿਆ ਉਹਨਾਂ ਨੇ ਕੈਂਪ ਨੂੰ। ਆਖਣਗੇ ਨਾਗੀ ਜਾਣਾ ਹੁਣ। ਲੈ ਇੱਕ ਮਾਈ ਤੂੰ ਯਕੀਨ ਕਰੇ ਮੇਰਾ ਬੱਚਾ 6 ਸਾਲਾਂ ਦਾ ਬੱਚਾ ਹੋਣਾ, ਮਾਈ ਨੇ ਚੁੱਕਿਆ ਤੇ ਸਿਰ ਤੇ ਪਰਾਤ ਰੱਖੀ ਵਿੱਚ ਭਾਂਡੇ ਤੇ ਲੀੜੇ। ਅੱਛਾ, ਉਹ ਸਿਰ ਤੋਂ ਨਾ ਲਾਈ ਨਾ ਸੁੱਟੀ, ਉਹ ਤੇ ਇਹ ਡਹਿਰ ਦੇ ਵਿੱਚ ਮਾਰਿਆ। ਇਹੋ ਜੀ ਮੈਂ ਮਾਈ ਹਾਂ ਵੇਖੀ ਆ। ਨਹਿਰੋਂ ਨਾਰ ਦੁਨੀਆ ਤੁਰੀ ਜਾਣ ਰਹੀ, ਨਾਗਾਂ ਨੂੰ ਨਹਿਰ ਥਾਣੀ ਰਾਸ, ਮੋਟਰਸਾਈਕਲ ਤਾਂ ਨਹੀਂ ਸੀ। ਲਓ ਜੀ ਜਿਸ ਵੇਲੇ ਦਾ ਉਹਨਾਂ ਜਿਹੜੇ ਨਾ ਨਹਿਰਾਂ 'ਤੇ ਖਲੋਤੇ ਹੁੰਦੇ ਆ, ਕੀ ਉਹਨਾਂ ਨੂੰ ਆਉਂਦੇ ਆ, ਪੇਟੀਆਂ ਲੱਗੀਆਂ। ਅੱਛਾ ਹੈਂ, ਮੈਨੂੰ ਨਾਂ ਭੁੱਲ ਗਿਆ। ਕੋਈ ਨਹੀਂ, ਖੈਰ। ਅੱਛਾ ਹੈਂ, ਕੋਈ ਗੱਲ ਨਹੀਂ, ਖੈਰ ਦੱਸੋ, ਅੱਗੇ ਦੱਸੋ। ਅੱਛਾ, ਉਹ ਨਾ ਜਿਸ ਵੇਲੇ ਉਹਨਾਂ ਨੇ ਉਹ ਨਾ ਤਲਵਾਰਾਂ ਲਾਈਆਂ, ਨਾ ਕੋਈ ਪੇਟੀਆਂ ਲਾਈਆਂ, ਨਾ ਕੁਛ ਲਾਇਆ, ਉਹਨਾਂ ਤਾਂ ਛਾਲਾਂ ਮਾਰਤੀ। ਠੀਕ ਹੈ। ਛਾਲਾਂ ਮਾਰ ਕੇ ਬੱਚੇ ਨੂੰ ਇੱਕ ਵਾਰ ਥੱਲੇ ਗਿਆ, ਦੂਸਰੇ ਤਾਂ ਆਇਆ, ਚੁੱਕ ਲਿਆ। ਓਕੇ। ਚੁੱਕ ਕੇ ਜਾ ਕੇ ਗੋਡਿਆਂ 'ਤੇ ਪਾ ਕੇ ਪਾਣੀ ਕੱਢਿਆ। ਅੱਛਾ, ਕੱਢ ਕੇ ਪਾਣੀ ਤੇ ਪੁੱਤ ਅਸੀਂ ਉਸ ਪਿੰਡ ਗਏ ਸਾਂ ਨਾਗੀ, ਤੇ ਉਹ ਮਾਈ ਵੀ ਨਾਗੀ ਗਈ ਆ, ਸੁੱਟ ਕੇ ਉਹਨੇ ਨਹੀਂ ਭੌਂ ਕੇ ਵੇਖਿਆ। ਜਿਸ ਵੇਲੇ ਪਾਣੀ ਕੱਢ ਕੇ ਬੱਚੇ ਨੂੰ ਗਲ ਲਾਇਆ, ਲਾ ਕੇ ਤੇ ਆਣ ਕੇ ਨਾਗੀ
ਆਪਣੀ ਜਿੱਥੇ ਰਹਿੰਦੇ ਸੀ ਉਸ ਕਮਰੇ 'ਚ ਆਣ ਕੇ ਉਹਦਾ ਐਲਾਨ ਕੀਤਾ। ਉਹਨੇ ਕਿਹਾ ਜਿਸ ਮਾਈ ਨੇ ਪੁੱਤਰ ਸੁੱਟਣ ਲੱਗਿਆ ਖੌਫ ਨਹੀਂ ਖਾਦਾ ਸਾਡੇ ਬੂਹੇ ਤੇ ਨਾ ਆਵੇ। ਸਾਡੇ ਕੋਲ ਤਾਂ ਹਿੰਮਤ ਨਹੀਂ ਪਈ ਕਿ ਮਾਈ ਨੂੰ ਪਹਿਲਾਂ ਮਾਰ ਕੇ ਸੁੱਟ ਦਈਏ। ਅਸਾਂ ਆਖਿਆ ਨਾ ਖੁਦਾ ਵੇਖਦਾ। ਇਹਨੇ ਪੁੱਤ ਸੁੱਟਣ ਲੱਗੀ ਨੇ ਵੇਖਿਆ ਹੀ ਨਹੀਂ। ਲੈ ਪੁੱਤ ਫਿਰ ਉਹ ਮਾਈ ਨਹੀਂ ਗਈ ਕਿਤੇ ਵੀ। ਉਹਨਾਂ ਨੇ ਪੁੱਤ ਨੂੰ ਆਖਿਆ ਪੁੱਤ ਨੂੰ ਪੜ੍ਹਾਵਾਂਗੇ ਲਿਖਾਵਾਂਗੇ ਜਵਾਨ ਕਰਾਂਗੇ ਫਿਰ ਇਹਨੂੰ ਵਿਆਹਾਂਗੇ ਮਾਸ਼ਾਅੱਲਾ ਜਵਾਨ ਹੋ ਜਾਏਗਾ। ਤਾਂ ਇਹੋ ਜਿਹੇ ਇਨਸਾਨ ਵੇਖੇ ਅਸਾਂ ਅੱਖੀਂ ਤੁਰੇ ਜਾਂਦੇ ਆ ਸਿਰ। ਮੈਨੂੰ ਤੁਸੀਂ ਇਹ ਦੱਸੋ ਕਿ ਜਿੱਥੇ ਬੰਦਾ ਪੈਦਾ ਹੋਇਆ ਹੋਵੇ, ਜਿੱਥੇ ਬੰਦੇ ਦਾ ਜੰਮਿਆ ਹੋਵੇ, ਉਹ ਜਗ੍ਹਾ ਨਾਲ ਬੜਾ ਪਿਆਰ ਹੁੰਦਾ ਹੈ। ਤੁਹਾਨੂੰ ਉਹ ਜਗ੍ਹਾ ਦੀ ਯਾਦ ਆਉਂਦੀ ਹੈ? ਮੇਰੀ ਗੱਲ ਸੁਣ, ਮੇਰਾ ਨਾਨਕਿਆਂ ਦਾ ਘਰ ਜਨਮ ਅੰਮ੍ਰਿਤਸਰ ਗਰਵਾਲੀ ਦਰਵਾਜ਼ਾ। ਅੱਛਾ, ਤੇ 4 ਬਾਜ਼ਾਰ ਪੈਂਦੇ ਉਹਨੂੰ ਚੌਂਕ ਨੂੰ। ਅੱਛਾ, ਜਿੱਥੇ ਮੇਰੇ ਨਾਨਕਿਆਂ ਦਾ ਘਰ ਹੈ ਖੀਰ ਤੇ ਅਗਲੇ ਬੰਨੇ। ਇੱਕ ਨਾਨਿਆਂ ਦੇ ਭਰਾ ਪਿਛਲੇ ਬੰਨੇ 2 ਰਹਿੰਦੇ। ਇੱਕ ਮੇਰੇ 2 ਨਾਨੇ ਮੇਰੇ ਇੱਕ ਕਮਰੇ 'ਚ ਇੱਕ ਕਮਰੇ ਜਿੰਨੀ ਬਾਜ਼ਾਰ ਹੈ ਨਾ 2 ਵੱਖਰੇ 2 ਬੈਠਕਾਂ ਵੱਖਰੀਆਂ 2 ਕਮਰੇ ਵੱਖਰੇ 2 ਉੱਥੇ ਰਹਿੰਦੇ ਸੀ ਭਰਾ। ਅੱਛਾ, ਤੇ ਕਦੀ ਨਹੀਂ ਸੀ ਪੁੱਤ ਕਿਸੇ ਨੇ ਮਾੜਾ ਨਾ ਚੰਗਾ ਨਾ। ਹੁਣ ਯਾਦ ਆਉਂਦੀ ਹੈ ਉਸ ਥਾਂ ਦੀ? ਆ ਵੇਖ ਮੇਰੀ ਗੱਲ ਸੁਣ, ਮੈਂ ਕਿਸੇ ਨੂੰ ਦੱਸਿਆ ਨਹੀਂ ਅੱਜ ਤੱਕ। ਅੱਜ ਕਿੱਥੇ ਛੋਟੇ ਜਿਹਾ ਮੁੰਡਾ ਨਹੀਂ ਜਿਸ ਤਰ੍ਹਾਂ ਮੇਰਾ ਦੋਹਤਾ ਤੁਰਿਆ ਫਿਰਦਾ ਆਸ਼ਾ ਦਾ ਬੱਚਾ, ਤੇ ਮੈਂ ਲੱਗੀ ਰਹਿਣੀ ਉੱਤੇ ਬਹਿ ਕੇ ਪੋਟੀ ਕਰਨ ਨਾਲ ਹੀ ਬੈਠਦੇ ਨਾਲ ਹੀ ਬਾਹਰ ਬਹਿਣੀ ਇਸ ਤਰ੍ਹਾਂ ਬਹਿ ਕੇ। ਮੇਰੀ ਆ ਜੀ ਕੰਧ ਦੇ ਨਾਲ ਪੱਕੀ ਨਾਲ ਆ ਵੇਖੀ ਠੀਕ ਹੈ ਹੱਡੀ ਹੈ ਨਾ ਲੱਗੀ। ਇਹ ਅਜੇ ਤਾਂ ਉੱਥੋਂ ਦੀ ਨਿਸ਼ਾਨੀ ਮੇਰੇ ਨਾਨਕਿਆਂ ਦੇ ਘਰ ਦੀ। ਅੱਛਾ, ਇਹ ਹਟੀ ਨਹੀਂ ਬੜਾ ਚੁਆਰੇ ਨੂੰ ਕੁਛ ਕੀ ਕਰਾਮ ਮੈਂ ਲਾਉਂਦੀ ਰਹਿੰਦੀ ਹੈ ਨਹੀਂ ਹਟੀ। ਉਹ ਤਾਂ ਬੜੀ ਸੋਹਣੀ ਉਮਰ ਗੁਜ਼ਾਰੀ ਹੈ। ਅੱਲਾ ਦਾ ਬੜਾ ਸ਼ੁਕਰ। ਈਦ ਸੀ ਨਾ ਉਹ ਈਦ ਜਿਹੜੀ ਜਾਣ ਡਈ ਆ ਤੇ ਲੋਕਾਂ ਨੇ ਆਣ ਕੇ ਲੋਕਾਂ ਨੇ ਘਰਾਂ ਤੋਂ ਤੇ ਸਾਡੇ ਪਿੰਡੋਂ ਜਾ ਕੇ ਤੇ ਲੋਕਾਂ ਦੀਆਂ ਸੇਵੀਆਂ ਚੁੱਕ ਕੇ ਤੇ ਲੈ ਆਉਣੀਆਂ ਘਰ ਤੇ ਆਖਣਾ ਵੀ ਤੁਹਾਨੂੰ ਨਾ ਇੱਕ ਦਿਨ ਪਤਾ ਲੱਗੇਗਾ ਤੁਹਾਡੀਆਂ ਨਾ ਕੋਈ ਚੁੱਕੇਗਾ। ਇਹੋ ਜਿਹੇ ਲੋਕ ਸੀ। ਤੇ ਉਧਰੋਂ ਫਿਰ ਚੱਲ ਪੈ ਹਜ਼ਾਰਾ ਪੈ ਗਿਆ। ਚਲੋ ਜੀ ਨਿਕਲੋ ਘਰਾਂ ਤੋਂ ਨਿਕਲੋ ਸਾਰੇ ਚਲੋ ਕੈਂਪਾਂ ਦੇ ਵਿੱਚ। ਇਹ ਹਿਸਾਬ ਹੋਇਆ ਸੀ। ਤੇ ਬਹੁਤ ਕੋਸ਼ਿਸ਼ ਕੈਂਪਾਂ 'ਚ ਕੋਈ ਨਾ ਮਾੜੀ ਨਹੀਂ ਕੀਤੀ ਚੰਗੀ ਨਹੀਂ ਕੀਤੀ। ਪੁੱਤਰ ਜੀ ਆਪਣੇ ਆਰਾਮ ਨਾਲ ਹੀ ਦੁਨੀਆ ਰਹੀ ਆ। ਨਹੀਂ ਕਿਸੇ ਧੀ ਨੂੰ ਸ਼ਰਾਰਤ ਕਿਸੇ ਨੇ ਕੀਤੀ ਨਾ ਕਿਸੇ ਨੇ ਕੋਈ ਮਾੜੀ ਨਾ ਚੰਗੀ ਕੁਝ ਨਹੀਂ ਕੀਤਾ ਨਾ। ਠੀਕ ਐਡੇ ਚੰਗੇ ਲੋਕ ਸੀ। ਉਹ ਆ ਤੇ ਗਏ ਅਸੀਂ ਛੱਡ ਕੇ ਪੁੱਤਰ। ਹੁਣ ਸਾਡਾ ਇੱਧਰ ਦਾ ਅਣਜਲ ਹੋ ਗਿਆ ਉਹਨਾਂ ਦਾ ਉੱਧਰ ਦਾ ਹੋ ਗਿਆ। 14 ਸਾਲ ਦੀ ਉਮਰ ਦਾ ਕਿੰਨਾ ਚਿਰ ਹੋ ਗਿਆ ਪਾਕਿਸਤਾਨ ਬਣੇ ਨੂੰ। ਹੈਂ ਹਿਸਾਬ ਕਰ ਲਓ 74 ਸਾਲ ਹੋ ਗਏ। ਹਾਂ ਤੇ ਇੰਨੀ ਉਮਰ ਹੋ ਗਈ ਮੇਰੀ। ਠੀਕ ਹੈ, ਤੇ ਮੈਂ ਅਜੇ ਤੁਰੀ ਫਿਰਨੀ ਮਾੜੀ ਮੋਟੀ ਹੁਣ ਲੱਕ ਤੋਂ ਤੇ ਆ ਲੱਤਾਂ ਤੋਂ ਨਹੀਂ ਮੇਰੇ ਤੋਂ ਤੁਰੇ। ਆਪਰੇਸ਼ਨ ਹੋਇਆ ਮੇਰੇ ਪੇਟ ਦਾ, ਟੀਕੇ ਲੱਗੇ। ਹੁਣ ਫਿਰ ਉਹ ਉੱਥੇ ਜਾਣ ਦਾ ਮੌਕਾ ਮਿਲੇ ਤੇ ਜਾਓਗੇ? ਨਾ ਜੀ ਧੋਆ ਕਰ ਨਹੀਂ ਜਾਣਾ ਨਾ। ਕਿਉਂ? ਆਵੇ ਮੈਂ ਉਂਗਲ ਕਰਾਈ ਆ। ਅੱਛਾ, ਦੱਸੋ ਮੈਨੂੰ ਮੈਂ ਕੀ ਪੁੱਛ ਰਿਹਾ। ਹਾਂ ਨਹੀਂ ਅੱਛਾ ਨਹੀਂ ਉਹਦਾ ਪਛਾਣ ਹੈਗੀ ਆ? ਪਛਾਣ ਤੇ ਹੈ ਵਾ ਹਾਂ ਆਪਣੀ ਗਲੀ ਮਹੱਲੇ ਦੀ। ਹੁਣ ਲੋਕ ਢਾਹ ਕੇ ਨਵੇਂ ਬਣਾ ਰਹੇ। ਹੁਣ ਕੀ ਪਤਾ ਲੱਗਣਾ। ਹੁਣ ਨਹੀਂ ਪਤਾ। ਰੂੜੀਆਂ ਐਸਾ ਲਾਗੇ ਪੈਲੀਆਂ ਤੇ ਲਾਗੇ ਸਾਡੇ ਮਕਾਨ ਸੀ। ਹਾਂ ਜਿੱਥੇ ਪੈਲੀਆਂ ਦੇ ਵਿੱਚ ਵੀ ਜਗ੍ਹਾ ਮੇਰੇ ਚਾਚਿਆਂ ਦਾ ਹੀ ਸੀ। ਚਾਚੇ ਤਫੈਲ ਨੇ ਚਾਚੇ ਸ਼ਫੀ ਨੇ ਤੇ ਭਰਾ ਲੱਭਣ ਗਏ ਤੇ ਉਹਨੇ ਆਖਿਆ ਜੀ ਉਹ ਆਪਣੇ ਚਾਚੇ ਸ਼ਫੀ ਨਾਲ ਗਿਆ ਜੇ। ਕਾਲੀ ਕਮੀਜ਼ ਪਾਈ ਹੈ ਜਾਲੀ ਦੀ ਤੇ ਚਿੱਟੀ ਸਲਵਾਰ ਤੇ ਚਿੱਟੀ ਟੋਪੀ ਬੰਨੀ ਸਿਰ ਤੇ। ਅਸਾਂ ਆਖਿਆ ਠੀਕ ਹੈ ਗਿਆ ਤੇ ਉੱਥੇ ਬੈਠਾ ਮੈਂ ਡਰ ਫਿਟੇ ਨੂੰ ਤੇਰਾ। ਅਸੀਂ ਖੱਪ ਗਏ 3 ਫੇਰੇ ਅਸੀਂ ਆਈਆਂ ਤੇ ਸਾਨੂੰ ਕੋਈ ਪਤਾ ਨਹੀਂ ਲੱਗਾ ਤੈਨੂੰ ਲੱਪੋ ਤੇ ਆ ਪਾਕਿਸਤਾਨ ਤੇ ਆ ਸਭ ਕੁਝ ਬਣ ਗਿਆ। ਠੀਕ ਹੈ, ਬਹੁਤ ਮਿਹਰਬਾਨੀ। ਠੀਕ ਹੈ, ਹਾਂ ਠੀਕ ਹੈ, ਬਹੁਤ ਸ਼ੁਕਰੀਆ ਤੁਹਾਡਾ।